ਜਾਂਦੇ ਜੀ ਜਾਂਦੇ ਹਰਜੋਤ ਸਿੰਘ ਜੀ, ਜਿਹੜੇ ਸਨੈਪ ਤੇ ਫੂਡ ਬੈਨੀਫਿਟਸ ਦਾ ਜੋ ਰੌਲਾ ਇਸ ਟਾਈਮ ਚੱਲ ਰਿਹਾ ਹੈ, ਉਸ ਦੀ ਅਪਡੇਟ ਦਿੰਦੇ ਜਿਹੜੀ ਹੋ ਜਾਈਏ। ਟ੍ਰੈਜਰੀ ਸਕੱਤਰ ਜਿਹੜੇ ਬਸੈਂਟ ਆ, ਉਹਨਾਂ ਨੇ ਇਹ ਕਿਹਾ ਵੀ ਜਿਹੜੇ ਸਨੈਪ ਦੇ ਫੂਡ ਬੈਨੀਫਿਟਸ ਆ, ਉਹ ਵੈਡਨਸਡੇ ਨੂੰ ਜਿਹੜਾ ਉਹ ਰੀਸਟਾਰਟ ਹੋ ਜਿਹੜੇ ਸਕਦੇ ਨੇ ਪਰਸੋਂ ਨੂੰ। ਹਾਲ ਦੀ ਘੜੀ ਇਸ ਟਾਈਮ ਬਹੁਤ ਜ਼ਿਆਦਾ ਜਿਹੜਾ ਉਹ ਰੌਲਾ ਪਿਆ ਹੋਇਆ ਆ ਵੀ 42 ਮਿਲੀਅਨ ਜਿਹੜੇ ਅਮਰੀਕਨਸ ਆ, ਜੋ ਕਿ ਸਨੈਪ ਦੇ ਉੱਤੇ ਡਿਪੈਂਡੈਂਟ ਨੇ, ਉਹਨਾਂ ਨੂੰ ਇਸ ਨਵੰਬਰ ਮਹੀਨੇ ਦੇ ਵਿੱਚ ਜਿਹੜੀ ਰਾਸ਼ੀ ਆ ਉਹ ਨਹੀਂ ਮਿਲਣੀ। ਫੂਡ ਬੈਨੀਫਿਟਸ, ਸਨੈਪ ਬੈਨੀਫਿਟਸ ਜਿਹੜੇ ਉਹ ਨਹੀਂ ਮਿਲਣਗੇ ਇਸ ਟਾਈਮ। ਕਈ ਥਾਵਾਂ ਦੇ ਉੱਤੇ ਜਿਹੜੇ ਕੇਸਿਸ ਆ ਇਸ ਨੂੰ ਬਹਾਲ ਕਰਨ ਦੇ ਲਈ ਚੱਲ ਰਹੇ ਆ। ਜੱਜ ਜੈਕ ਮੈਕਕੋਨਲ ਰੋਡ ਆਈਲੈਂਡ ਦੇ, ਉਹਨਾਂ ਨੇ ਡਾਇਰੈਕਟ ਕੀਤਾ ਆ ਵੀ ਐਮਰਜੈਂਸੀ ਫੰਡਸ ASAP ਐਸ ਸੂਨ ਐਜ਼ ਪੋਸੀਬਲ ਆ ਉਹ ਪੇ ਆਊਟ ਕੀਤੇ ਜਾਣ। ਬੋਸਟਨ ਦੇ ਜਿਹੜੇ ਕਿ ਜੱਜ ਇੰਦਰਾ ਤਲਵਾਨੀ ਆ, ਉਹਨਾਂ ਨੇ ਐਡਮਿਨਿਸਟ੍ਰੇਸ਼ਨ ਨੂੰ ਮੰਡੇ ਤੱਕ ਦਾ ਜਿਹੜਾ ਵਕਤ ਦਿੱਤਾ ਆ ਵੀ ਐਟਲੀਸਟ ਰਿਡਿਊਸਡ ਸਨੈਪ ਬੈਨੀਫਿਟਸ ਆ ਨਵੰਬਰ ਮਹੀਨੇ ਦੇ, ਉਹ ਲੋਕਾਂ ਨੂੰ ਜਿਹੜੇ ਆ ਉਹ ਦਿੱਤੇ ਜਾਣ। ਐਡਮਿਨਿਸਟ੍ਰੇਸ਼ਨ ਨੇ ਓਰੀਜਨਲੀ 1 ਨਵੰਬਰ ਨੂੰ ਇਹ ਜਿਹੜੇ ਬੈਨੀਫਿਟਸ ਆ ਉਸ ਨੂੰ ਕੱਟ ਆਫ ਕਰਨ ਦੀ ਗੱਲ ਜਿਹੜੀ ਉਹ ਆਖੀ ਸੀ। ਸੋ 3 ਨਵੰਬਰ ਆਲਰੇਡੀ ਜਿਹੜਾ ਉਹ ਹੋ ਚੁੱਕਾ ਆ। CNN ਦੇ ਸਟੇਟ ਆਫ ਦਾ ਯੂਨੀਅਨ ਦੇ ਇੰਟਰਵਿਊ ਦੇ ਵਿੱਚ ਜਿਹੜੇ ਸਕਾਟ ਬੈਸੈਂਟ ਆ, ਉਹਨਾਂ ਨੇ ਇਹ ਆਖਿਆ ਸੀਗਾ ਵੀ ਐਡਮਿਨਿਸਟ੍ਰੇਸ਼ਨ ਅਪੀਲ ਨਹੀਂ ਕਰੂਗੀ ਕੋਰਟ ਰੂਲਿੰਗ ਦੇ ਉਲਟ, ਤੇ ਕਹਿੰਦੇ ਵੀ ਫੰਡਸ ਜਿਹੜੀ ਆ ਉਹ ਲੱਭ ਕੇ ਤੇ ਵੈਡਨਸਡੇ ਤੱਕ, ਬੁੱਧਵਾਰ ਤੱਕ ਜਿਹੜੇ ਸਨੈਪ ਦੇ ਬੈਨੀਫਿਟਸ ਆ ਉਹਨਾਂ ਨੂੰ ਹੁਣ ਪੇ ਜਿਹੜਾ ਉਹ ਕਰੇਗੀ। ਟਰੰਪ ਜਿਹੜੇ ਰਾਸ਼ਟਰਪਤੀ ਆ, ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਵੀ ਕਹਿੰਦੇ ਵੀ ਮੈਂ ਨਹੀਂ ਚਾਹੁੰਦਾ ਵੀ ਕੋਈ ਅਮਰੀਕਨਸ ਭੁੱਖੇ ਜਿਹੜੇ ਉਹ ਰਹਿਣ, ਤੇ ਰੈਡੀਕਲ ਜਿਹੜੇ ਡੈਮੋਕ੍ਰੇਟਸ ਆ ਉਹ ਸਰਕਾਰ ਨੂੰ ਰੀਓਪਨ ਨਹੀਂ ਕਰ ਰਹੇ, ਰਾਈਟ ਥਿੰਗ ਜਿਹੜੀ ਸਹੀ ਚੀਜ਼ ਜਿਹੜੀ ਆ ਉਹ ਨਹੀਂ ਕਰ ਰਹੇ। ਤੇ ਕਹਿੰਦੇ ਵੀ ਮੈਂ ਇੰਸਟਰਕਟ ਕੀਤਾ ਹੈ ਆਪਣੇ ਲਾਇਰਸ ਨੂੰ, ਵਕੀਲਾਂ ਨੂੰ, ਵੀ ਅਦਾਲਤ ਨੂੰ ਕਲੈਰੀਫਾਈ ਜਿਹੜਾ ਉਹ ਕਰੋ ਵੀ ਅਸੀਂ ਲੀਗਲੀ ਸਨੈਪ ਨੂੰ ਕਿੰਨੀ ਜਲਦ ਤੋਂ ਜਲਦ ਜਿਹੜਾ ਉਹ ਫੰਡ ਕਰ ਸਕਦੇ ਹਾਂ। ਇਹ ਇੱਕ ਕਾਫੀ ਨੈਗੇਟਿਵ ਇੰਪੈਕਟ ਜਿਹੜਾ ਉਹ ਕਰ ਰਿਹਾ ਹੈ, ਜਿਹੜਾ ਸਨੈਪ ਬੈਨੀਫਿਟਸ, ਫੂਡ ਬੈਨੀਫਿਟਸ ਜਿਹੜੇ ਉਹ ਬੰਦ ਹੋਏ ਆ 40 ਮਿਲੀਅਨ ਲੋਕਾਂ ਆਂਦੇ। ਇਨਫੈਕਟ ਦੋਨਾਂ ਹੀ ਧਿਰਾਂ ਨੂੰ ਇਸ ਦਾ ਜਿਹੜਾ ਖਾਮਿਆਜ਼ਾ ਭੁਗਤਣਾ ਪਊਗਾ, ਪਰ ਕਿਉਂਕਿ ਸਰਕਾਰ ਜਿਸ ਦੀ ਹੁੰਦੀ ਆ ਉਸ ਦੇ ਉੱਤੇ ਅਸਰ ਇਹਨਾਂ ਚੀਜ਼ਾਂ ਦਾ ਉਹ ਜ਼ਿਆਦਾ ਹੁੰਦਾ ਆ ਜਦੋਂ ਲੋਕਾਂ ਦੇ ਜਿਹੜੇ ਬੈਨੀਫਿਟਸ ਆ ਉਹ ਬੰਦ ਜਿਹੜੇ ਹੋ ਰਹੇ। ਹੁਣ ਮਹੀਨੇ ਤੋਂ ਵੱਧ ਦਾ ਵਕਤ ਹੋ ਚੁੱਕਾ ਹਰਜੋਤ ਸਿੰਘ ਜੀ, 33 ਦਿਨ 34 ਦਿਨ, ਇਨਫੈਕਟ ਆਪਾਂ 34ਵੇਂ ਦਿਨ 'ਚ ਗਵਰਨਮੈਂਟ ਸ਼ਟਡਾਊਨ ਦੇ, ਤੇ ਅਜੇ ਤੱਕ ਗਵਰਨਮੈਂਟ ਜਿਹੜੀ ਰੀਓਪਨ ਹੋਣ ਦੇ ਕੋਈ ਅਸਾਰ ਨਜ਼ਰ ਨਹੀਂ ਆ ਰਹੇ। ਸੋ ਪਰ ਹੁਣ ਇਸ ਟਾਈਮ ਸਨੈਪ ਬੈਨੀਫਿਟਸ ਦਾ ਜਿਹੜਾ ਮੁੱਦਾ ਆ ਉਹ ਕਾਫੀ ਜ਼ਿਆਦਾ ਸਰਗਰਮ ਬਣ ਚੁੱਕਾ ਆ। ਜੀ ਬਿਲਕੁਲ, 42 ਮਿਲੀਅਨ ਅਮਰੀਕਨ ਲੋਕ ਸਨੈਪ ਪ੍ਰੋਗਰਾਮ ਦੇ ਅੰਡਰ ਹੈਗੇ ਆ। ਸੋ ਬਹੁਤ ਵੱਡਾ ਨੰਬਰ ਆ। 8 ਵਿੱਚੋਂ ਇੱਕ ਅਮਰੀਕਨ $187 ਘੱਟੋ ਘੱਟ ਪਰ ਮੰਥ ਇਸ ਸਨੈਪ ਪ੍ਰੋਗਰਾਮ ਦੇ ਅੰਡਰ ਜਿਹੜੀਆਂ ਫੂਡ ਸਟੈਂਪਸ ਆ ਉਹ ਲੈਂਦੇ ਆ, ਜਿਹਨੂੰ ਸਪਲੀਮੈਂਟਲ ਨਿਊਟ੍ਰੀਸ਼ਨ ਅਸਿਸਟੈਂਸ ਪ੍ਰੋਗਰਾਮ ਕਹਿੰਦੇ। ਤੇ 39% ਲੈਣ ਵਾਲੇ ਬੱਚੇ ਆ ਜਾਂ 18 ਸਾਲ ਤੋਂ ਥੱਲੇ ਹੈਗੇ ਆ। ਡਿਪਾਰਟਮੈਂਟ ਆਫ ਐਗਰੀਕਲਚਰ ਦਾ ਡਾਟਾ ਹੈਗਾ ਆ। ਸੋ ਹੁਣ ਦੇਖਦੇ ਆ ਜੋ 2 ਜੱਜਾਂ ਦੇ ਕੋਲ ਗਏ ਆ ਟਰੰਪ ਐਡਮਿਨਿਸਟ੍ਰੇਸ਼ਨ, ਵੀ ਉਹ ਕੀ ਡਿਸੀਜਨ ਜਿਹੜਾ ਇਹਦੇ ਸੰਬੰਧ ਦੇ ਵਿੱਚ ਦਿੰਦੇ ਹੈਗੇ ਆ। ਖਬਰਾਂ ਹੋਰ ਵੀ ਕਾਫੀ ਹੈਗੀਆਂ ਟਰੰਪ ਐਡਮਿਨਿਸਟ੍ਰੇਸ਼ਨ ਦਾ ਟੈਰਿਫ ਨੂੰ ਲੈ ਕੇ, ਜੋ ਸੁਪਰੀਮ ਕੋਰਟ ਆ ਉਹ ਹੁਣ ਕੀ ਡਿਸੀਜਨ ਲੈਣ ਜਾ ਰਹੀ ਆ। ਉਹ ਕਹਿੰਦੇ ਵੀ ਸੁਪਰੀਮ ਕੋਰਟ ਸਟਾਪ ਨਹੀਂ ਕਰੂਗੀ ਟਰੰਪ ਉਹਨਾਂ ਦੇ ਟੈਰਿਫਸ ਨੂੰ, ਡੀਲ ਵਿਦ ਇਟ ਆਫੀਸ਼ੀਅਲਸ ਜੋ ਆ ਉਹ ਕਹਿ ਰਹੇ ਹੈਗੇ ਆ। ਸੋ ਬਾਕੀ ਜਿਹੜੀਆਂ ਖਬਰਾਂ ਰਹਿ ਗਈਆਂ ਉਹ ਆਪਾਂ ਤੁਹਾਡੇ ਨਾਲ ਸ਼ਾਮ ਨੂੰ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਸਾਂਝੀਆਂ ਕਰ ਜੀ। ਹੁਣੇ ਕੁਝ ਮਿੰਟ ਪਹਿਲਾਂ ਟਰੰਪ ਐਡਮਿਨਿਸਟ੍ਰੇਸ਼ਨ ਨੇ ਕਿਹਾ ਹੈ ਜਿਹੜੇ ਸਨੈਪ ਬੈਨੀਫਿਟਸ ਨੂੰ ਲੈ ਕੇ ਵੀ ਐਟਲੀਸਟ ਅੱਧੀ ਰਾਸ਼ੀ ਜਿਹੜੀ ਨਵੰਬਰ ਮਹੀਨੇ ਦੇ ਜਿਹੜੇ ਸਨੈਪ ਬੈਨੀਫਿਟਸ ਆ ਉਹ 42 ਮਿਲੀਅਨ ਜਿਹੜੇ ਅਮਰੀਕਨ ਜਿਨ੍ਹਾਂ ਨੂੰ ਇਹ ਮਿਲਦੇ ਆ, ਉਸ ਉੱਤੇ ਉਹਨਾਂ ਨੂੰ ਜਿਹੜੀ ਉਹ ਦਿੱਤੀ ਜਾਊਗੀ। ਸੋ ਜਿੰਨੀ ਜੇ ਕਿਸੇ ਨੂੰ ਫੂਡ ਸਟੈਂਪ ਜਾਂ ਸਨੈਪ ਬੈਨੀਫਿਟਸ ਮਿਲ ਰਹੇ ਸੀ, ਜਿੰਨੀ ਪਹਿਲੋਂ ਮਹੀਨੇ ਦੀ ਮਿਲਦੀ ਸੀ, ਐਟਲੀਸਟ ਉਹ ਤੋਂ ਅੱਧੀ ਕਹਿੰਦੇ ਵੀ ਉਹ ਹੁਣ ਮਿਲੂਗੀ, ਤਾਂ ਜੋ ਉਹਨਾਂ ਦਾ ਜਿਹੜੇ 10-15 ਦਿਨ ਜਿਹੜੇ ਉਹ ਲੰਘ ਜਾਣ। ਤੇ ਹੁਣ ਆਈ ਥਿੰਕ ਇਸ ਮਾਮਲੇ ਨੇ ਹੁਣ ਪ੍ਰੈਸ਼ਰ ਪਾ ਦੇਣਾ ਦੋਨਾਂ ਪਾਰਟੀਆਂ ਦੇ ਉੱਤੇ ਵੀ ਕੋਈ ਸਮਝੌਤਾ ਜਿਹੜਾ ਉਹ ਕਰੋ।